ਬਾਦਸ਼ਾਹ ਪੁੱਤ ਗਿਆ ਸ਼ਿਕਾਰ ਕਰਨ। ਅੱਛਾ ਜੀ। ਨਾਲ ਸੀ ਫੌਜਾਂ। ਅੱਛਾ ਜੀ। ਫੌਜ ਨਾਲ ਸੀਗੀ ਤੇ ਬਾਦਸ਼ਾਹਜ਼ਾਦੀ ਨੂੰ ਬੇਟੇ ਥਿਆ ਲੱਗ ਗਈ। ਅੱਛਾ ਜੀ। ਬਾਦਸ਼ਾਹ ਕਹਿਣ ਲੱਗਾ ਕਿ ਫੌਰਨ ਮੇਰੀ ਬੀਵੀ ਨੂੰ ਪਾਣੀ ਚਾਹੀਦਾ ਹੈ। ਅੱਛਾ ਜੀ। ਹੁਣ ਸਿਪਾਹੀ ਤੁਰ ਪਏ, ਕੋਈ ਇੱਧਰ ਕੋਈ ਇੱਧਰ ਕੋਈ ਇੱਧਰ, ਪਾਣੀ ਕਿਤੇ ਨਾ ਮਿਲੇ। ਅੱਛਾ ਜੀ। ਇੱਕ ਦਰਖਤ ਬਹੁਤ ਹੀ ਪੁਰਾਣਾ ਸੀਗਾ, ਹਾਂਜੀ। ਉਹਦੇ ਵਿੱਚੋਂ ਪਾਣੀ ਚੋਂਦਾ ਦੇਖਿਆ। ਅੱਛਾ ਜੀ। ਇੱਕ ਸਿਪਾਹੀ ਨੇ ਥੱਲੇ ਨਾ ਗਲਾਸ ਰੱਖ ਦਿੱਤਾ। ਅੱਛਾ ਜੀ। ਜਿਲੇ ਗਲਾਸ ਰੱਖਿਆ, ਅੱਧਾ ਗਲਾਸ ਹੋਇਆ। ਹਾਂ। ਬਾਦਸ਼ਾਹ ਨੇ ਬਾਜ ਪਾਲਿਆ ਆਇਆ ਸੀਗਾ, ਅੱਛਾ ਜੀ। ਨਿੱਕਾ ਜਿਹਾ ਪਾਲਿਆ ਆਇਆ ਸੀਗਾ। ਅੱਛਾ ਜੀ। ਤੇ ਉਸ ਬਾਜ ਨੇ ਆ ਕੇ ਪਾਣੀ ਗਲਾਸ ਦੇ ਪਰ ਮਾਰੇ, ਪਾਣੀ ਡੋਲ ਦਿੱਤਾ। ਓਏ ਹੋਏ ਹੋਏ। ਦੂਸਰੀ ਵਾਰੀ ਫੇਰ ਉਹਨਾਂ ਨੇ ਪਾਣੀ ਰੱਖਿਆ ਹਾਂ। ਤੇ ਫਿਰ ਬਾਜ ਉੜਿਆ, ਉੜ ਕੇ ਪਾਰ ਮਾਰੇ ਤਾਂ ਪਾਣੀ ਡੋਲ ਦਿੱਤਾ। ਫਿਰ ਗਲਾਸ ਡਗਾਤਾ। ਹਾਂ, ਪਾਣੀ ਡੋਲ ਗਿਆ, ਗਲਾਸ ਥੱਲੇ ਸਿੱਟ ਦਿੱਤਾ। ਅੱਛਾ ਜੀ। ਤੇ ਬਾਦਸ਼ਾਹ ਬੜਾ ਪਰੇਸ਼ਾਨ ਹੋਇਆ ਕਿ ਮੇਰੇ ਫੌਜੀ, ਮੇਰੇ ਸਿਪਾਹੀ ਇੱਕ ਪਾਣੀ ਨਹੀਂ ਘੁੱਟ ਲਿਆ ਸਕਦੇ। ਹਾਂਜੀ। ਬਾਦਸ਼ਾਹ ਨੇ ਕਿਹਾ ਕਿਉਂ ਨਹੀਂ ਪਾਣੀ ਲਿਆਉਂਦੇ? ਹਾਂ। ਕਹਿੰਦੇ ਬਾਦਸ਼ਾਹ ਸਲਾਮਤ ਆ ਜਿਹੜਾ ਦਰਖਤ ਆ ਇਹਦੇ ਵਿੱਚੋਂ ਪਾਣੀ ਆਉਂਦਾ ਸੀਗਾ, ਤਿਵਕਾ ਤਿਵਕਾ ਕਰਕੇ ਅਸੀਂ ਗਲਾਸ ਅੱਧਾ ਪੀਤਾ ਕਿ ਬਾਜ ਤੇਰੇ ਨੇ ਪਾਰ ਮਾਰੇ ਤਾਂ ਪਾਣੀ ਡੋਲ ਦਿੱਤਾ। ਓਏ ਹੋਏ। ਤੇ ਬਾਦਸ਼ਾਹ ਬਹੁਤ ਉਹਨਾਂ ਦੇ ਮਗਰ ਲਾ ਕੇ ਬੜਾ ਪਰੇਸ਼ਾਨ ਹੋਇਆ। ਉਹਨੇ ਚੱਕੀ ਰਫਲ ਤੇ ਗੋਲੀ ਬਾਜ ਦੇ ਮਾਰੀ। ਓਏ ਬਾਜ ਮਾਰ ਦਿੱਤਾ ਬਾਦਸ਼ਾਹ ਸਲਾਮਤ ਨੇ। ਅੱਛਾ ਜੀ। ਜਿਲੇ ਬਾਜ ਮਾਰ ਦਿੱਤਾ, ਇੱਕ ਫੌਜੀ ਹਾਂਜੀ, ਉਹ ਕਹਿੰਦਾ ਦੇਖੋ ਤਾਂ ਸਹੀ ਪਾਣੀ ਕਿੱਥੋਂ ਆਉਂਦਾ ਆ। ਅੱਛਾ ਜੀ। ਫੌਜੀ ਉੱਤੇ ਚੜਿਆ, ਜਿਲੇ ਜਾ ਕੇ ਚੜ ਕੇ ਦੇਖਣ ਲੱਗਾ ਕਿ ਇੱਕ ਸੱਪ ਆ ਉੱਥੇ ਬਹੁਤ ਹੀ ਭਾਰਾ ਆ। ਅੱਛਾ ਜੀ। ਉਹਦੇ ਮੂੰਹ ਦੇ ਵਿੱਚੋਂ ਪੁੱਤ ਜ਼ਹਿਰ ਚੁੰਦੀ ਆ। ਓਏ ਹੋਏ ਹੋਏ। ਉਹ ਗਲਾਸ ਰੱਖਦੇ ਸੀ, ਗਲਾਸ ਦਾ ਹੋ ਜਾਂਦਾ ਸੀਗਾ। ਹਾਂਜੀ। ਪਾਰੇ ਮਾਰ ਕੇ ਬਾਜ ਪਾਣੀ ਡੋਲ ਦਿੰਦਾ ਸੀ ਤੇ ਜ਼ਹਿਰ ਵਾਹੇ ਆਪੇ ਬਾਦਸ਼ਾਹ ਦੀ ਬੀਵੀ ਨਾ ਪੀ ਲਵੇ, ਬੀਵੀ ਨਾ ਪੀ ਲਵੇ। ਉਹ ਪਾਣੀ ਡੋਲ ਦਿੰਦੇ ਸੀਗੇ। ਜਿਲੇ ਉਹ ਫੌਜੀ ਨੇ ਦੇਖਿਆ ਤੇ ਬਾਦਸ਼ਾਹ ਸਲਾਮਤ ਨੂੰ ਕਹਿਣ ਲੱਗੇ, ਓਹੋ ਬਾਦਸ਼ਾਹ ਸਲਾਮਤ, ਆ ਤਾਂ ਬਹੁਤ ਜ਼ੁਲਮ ਹੋਇਆ ਕਿ ਤੁਸੀਂ ਆਪਣੇ ਹੱਥਾਂ ਨਾਲ ਬਾਜ ਪਾਲਿਆ ਸੀਗਾ, ਕਿ ਬਾਜ ਤੁਹਾਨੂੰ ਬਚਾਉਂਦਾ ਸੀਗਾ, ਵਫਾਦਾਰ ਸੀਗਾ, ਵਫਾਦਾਰ ਸੀਗਾ। ਇਹ ਨਾ ਇਹਨੂੰ ਬਾਦਸ਼ਾਹ ਸਲਾਮਤ ਤੁਸੀਂ ਬਾਜ ਮਾਰ ਦਿੱਤਾ। ਹਾਂਜੀ। ਇਸ ਕਰਕੇ ਤੁਹਾਨੂੰ ਮੈਂ ਸਮਝਾਉਂਦੀ ਆ ਮੇਰੇ ਬੱਚਿਓ, ਮੇਰੀਓ ਬੱਚਿਓ, ਕਿਸੇ ਮਗਰ ਲੱਗ ਕੇ ਆਪਣਾ ਘਰ ਬਰਬਾਦ ਨਾ ਕਰੋ ਕਿ ਜਿਹੜੀ ਕਿਸੇ ਨੂੰ ਬੁਰਾ ਭਲਾ ਕਹਿ ਦੇਣਾ ਤੇ ਪੁੱਤ ਜ਼ਖਮ ਮਿਲ ਜਾਂਦਾ ਆ ਤੇ ਉਹ ਗੱਲ ਨਹੀਂ ਭੁੱਲਦੀ ਹੁੰਦੀ। ਗੱਲ ਦਾ ਜ਼ਖਮ ਨਹੀਂ ਮਿਲਦਾ ਜੀ। ਹਾਂ, ਜੇ ਮੇਰੀ ਵੀਡੀਓ ਅੱਛੀ ਲੱਗੀ ਆ ਤੇ ਇਹਨੂੰ ਸ਼ੇਅਰ ਕਰਿਓ, ਆਪੇ ਆਪਣੇ ਰਿਸ਼ਤੇਦਾਰਾਂ ਤੱਕ ਸ਼ੇਅਰ ਵੀ ਕਰਿਓ ਔਰ ਡਾਊਨਲੋਡ ਕਰਕੇ ਆਪਣੇ ਬੱਚਿਆਂ ਨੂੰ ਵੀ ਦਿਖਾਓ, ਆਪਣੇ ਰਿਸ਼ਤੇਦਾਰਾਂ ਨੂੰ ਵੀ ਦਿਖਾਵੋ ਕਿ ਕਦੀ ਵੀ ਕੋਈ ਜਲਦੀ ਫੈਸਲਾ ਨਹੀਂ ਕਰਨਾ, ਸੋਚ ਸਮਝ ਕੇ ਕਦਮ ਚੱਕੋ। ਕੋਈ ਵੀ ਤੁਹਾਡੇ ਆਪਣੇ ਨੂੰ, ਭੈਣ ਭਰਾ ਨੂੰ, ਬੀਵੀ ਨੂੰ, ਭਰਾ ਨੂੰ, ਤਾਏ ਚਾਚੇ ਨੂੰ ਬੁਰਾ ਕਹਿੰਦਾ ਨਾ, ਉਹਦਾ ਪਹਿਲੇ ਦੇਖ ਲਓ ਕਿ ਵਾਕਈ ਕਹਿੰਦਾ ਜਾਂ ਨਹੀਂ ਕਹਿੰਦਾ ਹੈਗਾ। ਤੇ ਜੇ ਕਹਿੰਦਾ ਵੀ ਹੈ ਤਾਂ ਸਬਰ ਕਰ ਲਓ, ਕੋਈ ਨਾ ਕੋਈ ਫਾਇਦਾ ਹੀ ਹੋਏਗਾ, ਨਹੀਂ ਤੇ ਏਦਾਂ ਪਛਤਾਓਗੇ ਜਿੱਦਾਂ ਬਾਦਸ਼ਾਹ ਬਾਜ ਨੂੰ ਮਾਰ ਕੇ